अस्सलाम वालेकुम रहमतुल्लाहि व बरकातुहू। इम्तियाज़ अली संगी तारी खिदमत च हाज़र है नवे विराग नाल ते नवीं गल्लां नाल ते देसी गल्लां नाल ते पुरानियां गल्लां नाल। ते जनाब गल इंज है कि तुसी साडे चैनल कर लो सबसक्राइब, बैल आइकन दे बटन दबाना है ते जिस तरह के तुसी वेखिया ते इउं करके बटन दबाया की होया इहदे विच ओह तुहानूं असीं दस्सना है अज। जनाब मैनूं इह दस्सो कि किहड़ा बंदा है जिहदे गोडियां नूं घर दे विच पीड़ नहीं हुंदी? कोई ना कोई जी है? चलो फिर ठीक है। कोई ऐसा बंदा जिन्हें बाहर दी होटल दी रोटियां खादियां तो इत्थे पीड़ हुंदी रहिंदी है? वो भी है? अच्छा चलो ठीक है। कोई बंदा ऐसा है जिन्हें पकौड़े समोसे दबा के खादे ने, तलियां चीज़ां खादियां तो इत्थे पीड़ हुंदी है? चलो भी ठीक है। कोई बंदा ऐसा है कि जिहदे कन्न सुज जांदे ने, सुज जांदे ने ना, वो भी है? चलो ठीक है। कोई बंदा ऐसा है कि जिहड़ी कोई गर्म चीज़ खा लैंदा तो तरफड़ निकल आउंदे ने, तरफड़ है ना? चलो ठीक है। कोई ऐसे लोग भी है ने कि जेह्ड़े थोड़ी भी रोटी बेचारे खांदे ने ते बाहर नूं जांदे ने, अफरा हो जांदा है, साह खलड़ी च नहीं फिरदा, हा 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 करदे ने, है ने ना? मैं ये चंद बीमारियां गिन के खालियां, तो जे मैं बीमारियां गिनदा रहांगा ना तो 1000 बीमारी गिन लग्या ते 2 दिन लंघ जाने ने। गल ये छेती छेती करना है कि अदरक का बनाना है शरबत, भावें अदरक शरबत वाला बना लो तो भावें अदरक इंज पी लो। लो फिर घोटना मैं अपने वास्ते तो तुसी भावें ग्राइंडर दे नाल घोट लो, भावें जिवें मर्जी कर लो, ओनू घोटा करना है, ठीक है। मैं वैसे पींदा रहना गाहे बगाए, हुण जी मैनूं 8 दिन हो गए ने लगातार पीन डिया। मैं वेख्या कि मेरा ढिड, मेरी टैंकी थोड़ी जी वड्डी हुंदी जान डई है, मेरी अखां नूं सोजिश जी होण डई है। ए मेदे दे मसाइल हुंदे ने, मसाने दे मसाइल हुंदे ने, गोडियां नूं पीड़ां, ये बीमारियां बड़ियां हुंदियां ने, की तुहानूं मैं दस्सां। कबज रहना, बहुतियां टट्टियां लगियां रहनियां, ये मेदे दियां बीमारियां होंदियां ने। हकीम किसे नूं टच करो, मैं हकीम नहीं जी है उंज, ठीक है ना। पर उंज मेरा दादा मोहतरम बड़ा अच्छा हकीम सी, पर साडी बदकिस्मती कि जनाब वो मैं निका जिहा ही हाँ, मेरे अब्बे ने वो नहीं वो माल लिया ਉਹਦੇ ਕੋਲ ਤੇ ਉਹ ਚਾਚਿਆਂ ਨੇ ਵੀ ਨਾ ਲਿਆ ਤੇ ਮੈਂ ਨਿਕਾ ਜਿਹਾ ਹਾਂ 15 ਸਾਲਾਂ ਦਾ, ਹਾਂ 14 ਦਾ, ਜਦੋਂ ਮੇਰਾ ਦਾਦਾ मोहतरम ਸਾਨੂੰ ਸਲਾਮ ਅਲੈਕਮ ਲੈ ਕੇ ਸਲੂਟ ਮਾਰ ਕੇ ਸ਼ਹਿਰੇ ਖਮੋਸ਼ਾਂ ਜਾ ਕੇ ਉਹਨੇ ਆਪਣੀ ਕੁੱਲੀ ਪਾ ਲਈ। ਸਮਝ ਗਏ ਨਾ ਗੱਲ ਦੀ? ਤੇ ਉਹ ਜਨਾਬ ਗੱਲ ਇਹ ਆ ਕਿ ਮੈਨੂੰ ਇਹ ਚੰਦ ਨੁਕਸਿਆਂ ਦਾ ਪਤਾ ਸੀ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਹੈ, ਦਿਲੀ ਤੌਰ ਤੇ ਕਰਨਾ ਹੈ। ਤੇ ਜੇ ਕਿਸੇ ਦੋਸਤ ਦਾ ਨੁਕਸਾਨ ਹੋਇਆ ਤੇ ਆ ਕੇ ਮੇਰੇ ਕੋਲ ਪੈਸੇ ਲੈਣੇ ਨੇ, ਮੇਰੇ ਕੋਲੋਂ ਪੈਸੇ ਲੈਣੇ ਨੇ, ਠੀਕ ਹੈ। ਲਓ ਫਿਰ ਹੁਣ ਮੈਂ ਥੋੜਾ ਜਿਹਾ ਲਿਆ ਕੇ ਰੱਖਿਆ ਅਦਰਕ ਵੀ ਲਿਆਣਾ ਤੇ ਜਨਾਬ ਬਾਕੀ ਮਾਮਲਾ ਕਰਨਾ ਕਿ ਅਦਰਕ ਦਾ ਹਾਂ ਸ਼ਰਬਤ ਬਣਾਉਣਾ ਹੈ ਤੇ ਕਿਸ ਤਰ੍ਹਾਂ ਕਰਨਾ ਤੇ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ। ਦਾਦਾ मोहतरम ਦਾ ਜਿਹੜਾ ਕੰਮ ਸੀ ਅਸੀਂ ਉਹ ਹੀ ਕਰਨਾ ਹੈ। ਉਹੀ ਤੇ ਆਪਣੇ ਕੋਲ ਗ੍ਰਾਈਂਡਰ ਵੀ ਹੈ, ਜੂਸ ਜਾਸ ਰੱਖਣ ਵਾਲਾ ਸੌਦਾ ਹੈ, ਪਰ ਤੁਹਾਡੇ ਕੋਲ ਜੇ ਉਹ ਹੈ ਠੀਕ ਨਹੀਂ ਤੇ ਇਹੋ ਜਿਹੇ ਕੰਮ ਚੰਗਾ। ਕਿਉਂ ਕਿ ਇਹਦੇ ਨਾਲ ਵਰਜ਼ਿਸ਼ ਵੀ ਹੋ ਜਾਏਗੀ, ਨਾਲੇ ਕੁਦਰਤ ਨਾਲ ਮਾਮਲੇ ਹੋਣਗੇ, ਮੱਟੀ ਦਾ ਭਾਂਡਾ ਹੋਏਗਾ, ਕਿਆ ਬਾਤ ਹੈ। ਤਾਂ ਲਓ ਫਿਰ ਮੈਂ ਨਾ ਛੇਤੀ ਚੱਲੀਏ ਤੇ ਗੱਲਾਂ ਭਰੀਆਂ ਨੇ ਕਰਨ ਵਾਲੀਆਂ। ਉਂਝ ਕੌੜੀਆਂ ਕਿ ਸਾਰੀਆਂ ਚੀਜ਼ਾਂ ਖਾਂਦਿਆਂ ਰਹਿਣਾ ਚਾਹੀਦਾ। ਅੱਜ ਮੈਂ ਆਪਣੇ ਕਿਚਨ ਗਾਰਡਨ 'ਚ ਘਰ ਦੇ ਲੱਗ ਦਿੰਦੇ ਨੇ ਕਰੇਲੇ ਤੇ ਬੀਜ ਛੜੇ ਨੇ ਕੱਢ, ਕਿਉਂਕਿ ਮੇਰੀ ਕਾਕੀ ਨਹੀਂ ਨਿੱਕੀ, ਉਹ ਆਂਦੀ ਹੈ ਭਰ ਕੇ ਖਾਣੇ ਨੇ, ਕੀਮੇ ਵਾਲੇ ਭਰ ਕੇ ਖਾਣੇ ਨੇ। ਲਿਆਂਦਾ ਭਾਈਆ ਪਾ ਕੀਮਾ ਤੇ ਪਾ ਗੰਢੇ ਪਾਵਾਂਗੇ ਵਿੱਚ, ਕੋਈ ਇੰਨੀਆਂ ਕੁ ਮਿਰਚਾਂ ਤੋੜ ਕੇ ਪਾਵਾਂਗੇ, ਅਦਰਕ ਪਾਵਾਂਗੇ, ਪੁਦੀਨਾ ਪਾਵਾਂਗੇ, ਉਹਨਾਂ ਨੂੰ ਰਗੜ ਕੇ ਤੇ ਇਹਨਾਂ ਨੂੰ ਜਨਾਬ ਤਲ ਕੇ ਹਿੱਸੇ ਹੁੰਦੇ ਜਿਹੜੇ ਨੇ ਸਾਰੇ ਖਾਣਗੇ, ਉਂਝਾਂ ਦੀ ਹੀ ਨਹੀਂ ਤੇ ਮੈਂ ਨਹੀਂ ਖਾਣੀ, ਠੀਕ ਹੈ। ਇਹੋ ਜਿਹੀ ਕੌੜੀਆਂ ਚੀਜ਼ਾਂ ਖਾਂਦੇ ਖੁੰਦੇ ਰਿਹਾ ਕਰੋ ਤੁਸੀਂ। ਇਹ ਛਿੱਲ ਕੇ ਅਸੀਂ ਨਾ ਧੁੱਪੇ ਰੱਖੀਏ ਤੇ ਫਿਰ ਕੌਰ ਬਿਲਕੁਲ ਮਰ ਜਾਂਦੀ ਆ। ਆ ਜਿਹੜੇ ਨਾ ਕੌੜੇ ਬਣਦੇ ਨੇ ਕਦੀ ਵੀ ਨਹੀਂ ਬਣਦੇ ਯਾਰ ਕੌੜੇ। ਇਹਦਾ ਵੀ ਟਿਪਸ ਤੁਹਾਨੂੰ ਇਨਸ਼ਾਅੱਲਾ ਦਵਾਂਗਾ ਕਿਸੇ ਵੇਲੇ। ਤੇ ਮੈਂ ਹੁਣ ਨਾ ਅਦਰਕ ਫੜ ਲਾਂ। ਲਓ ਜੀ ਫਰਿੱਜ ਵਿੱਚ ਲਿਆ ਕੇ ਰੱਖਿਆ ਸੀ, ਤੁਹਾਨੂੰ ਪਤਾ ਜੇਠ ਦੇ ਦਿਨ ਨੇ ਤੇ ਜੇਠ ਦੇ ਦਿਨ ਅਦਰਕ ਤੇ ਬਾਹਰ ਪਿਆ ਸੁੱਕ ਜਾਂਦਾ। ਫਰਿੱਜ ਦੇ ਵਿੱਚ ਰੱਖਿਆ ਸੀ ਅਦਰਕ, ਠੀਕ ਹੈ ਜੀ। ਅਦਰਕ ਆਹ ਲੈਣਾ ਇੰਨਾ ਮੈਨੂੰ ਤਾਂ ਲੱਗਦਾ ਇਹ 50 ਗ੍ਰਾਮ ਹੋਣਾ ਇੱਕ ਸਟਾਕੀ ਹੈ। ਆਹੋ ਇੰਜੀ ਗੱਲ ਠੀਕ ਹੈ, ਇੰਜੀ ਗੱਲ ਠੀਕ ਹੈ। ਤੇ ਇੱਕ ਸਟਾਕੀ ਆਹ ਅਦਰਕ ਲੈਣਾ। ਕੋਈ ਆ ਨਹੀਂ ਗਿਆ? ਨਹੀਂ ਕੋਈ ਨਹੀਂ ਆ। ਤੁਹਾਡੇ ਨਾਲ ਮੇਰੀ ਗੱਲ ਖਾਮੋਸ਼ੀ ਨਾਲ ਕੋਈ ਆ ਨਾ ਜਾਏ, ਕੋਈ ਸੁਣਨ ਵਾਲੇ ਹਿਕਮਤ ਦੀ ਗੱਲ ਹੈ। ਤੁਸੀਂ ਕਿਸੇ ਨਾਲ ਸ਼ੇਅਰ ਕਰ ਛੜੋ, ਮੈਂ ਤੁਹਾਡੇ ਨਾਲ ਕਰ ਛੜ ਲਗਾ ਚੋਰੀ ਸਹੀ ਹੈ ਕਿ ਨਹੀਂ? ਨਾਲੇ ਗੱਲ ਹੈ ਕਿ ਦੀਵੇ ਥੱਲੇ ਹਨੇਰਾ ਹੁੰਦਾ। ਇੱਥੋਂ ਦੇ ਲੋਕਾਂ ਨੂੰ ਕੀ ਪਤਾ ਮੇਰਾ ਮੈਂ ਕੀ ਹਿਸਾਬ ਕਿਤਾਬ। ਮੇਰਾ ਲੋਕ ਕਹਿੰਦੇ ਨੇ ਐਵੇਂ ਹੀ ਬੂਟੇ ਗੋਡਦਾ ਨਹੀਂ ਦਾ ਮੌਲਵੀ, ਕਿਉਂਕਿ ਤੁਹਾਨੂੰ ਪਤਾ ਮੇਰਾ ਬੂਟਿਆਂ ਦਾ ਕਾਰੋਬਾਰ। ਬਾਕੀ ਮੈਂ ਰੱਖਾਂ ਉੱਥੇ ਫਰਿੱਜ ਇੱਥੇ ਛੁਰੀ ਤੇ ਆ ਵੀ ਧੋਨੇ ਆ ਤੇ ਆ ਲੂਣ ਸ਼ੂਨ ਵੀ ਲੱਗ ਗਿਆ ਘਰ ਦੀ ਨੇ ਲਾਗੇ ਖਿਦਮਤ ਵਾਸਤੇ। ਮੇਰੀ ਘਰ ਦੀ ਬੜੀ ਤਾਬੇਦਾਰ ਲਾਗੇ ਚੀਜ਼ਾਂ ਰੱਖ ਛੱਡਦੀ ਹੈ ਇੱਥੇ ਹੀ। ਤੇ ਖੋੜਾ ਵੀ ਜਿਹੜਾ ਨਾ ਉਹਨੇ ਸਾਫ ਸੁਥ ਛੜੇ ਕਰ ਤੇ ਇਹਨੂੰ ਕੁੰਡੇ ਨੂੰ ਜ਼ਰਾ ਹੁਣ ਲਈਏ ਧੋ। ਬਿਸਮਿल्लाहिर्रहमानिर्रहीम ਜਨਾਬ फ्रैश पानी नाल पहला तो अपने बर्तन साफ करने। बिस्मिल्लाहिर्रहमानिर्रहीम। या अल्लाह तू ही रहमत करने वाला, तू ही बदल करने वाला। कुंडा धो लिया, छुरी धो ली, मटकैर धो ली तो पानी लगा होंडे भी रंग। पानी को कर लेना बंद ते अदरक को कर लेना छिल। अदरक को छिल कर लेने।
इधर ला दे भावें इधर ला दे। लो भाई सजनों बेलियो दोस्तों, पहला काम अं ये करना है कि अदरक नूं लेना छिल, ठीक है जी। साफ सुथरा छिल लेना इनू, ये उत्ते छिलका असीं उतार लेना अच्छे तरीके नाल छिलके लेने ने उतार, ठीक है जी। तो बाद अगला काम भी तुहानूं दस दिंदे आं। असीं अच्छे तरीके नाल छिलका उतार लेना, कोई छिलके का जर्रा ये नाल रहे ना। अदरक असीं अदरक अच्छे तरीके नाल साफ कर लेना, ठीक है जी। ये उत्ते ताकि कोई चीज़ उत्ते कोई छिलका वगैरह ना होए, ठीक है। हुण असीं अदरक नूं कट्टना है ताकि इहदी जिहड़ी जाली हुंदी है ना जड़, वो जरा विच वक्खरी ना लब्भे, ठीक है ना। अदरक नूं उस हिसाब नाल कट्टना है कि जिहड़ी इहदी जाली ते इहदी जड़ जिहड़ी है ना विच अंदरली जड़, इहदे अंदर हुंदा ना जड़ जाली बनी हुंदी है, वो जरा कट्टी जाए, पीसीज हो जाए। पीस असीं छोटे छोटे कर लेने। हुण इहनूं असीं कुट्टना है, ठीक है जी। थोड़ी देर कुट्टण तो बाद कुट लिया जी। हुण इहनूं रगड़न दा अमल शुरू करना असीं। इहनूं असीं इन्ना क रगड़ना है, इन्ना क ताकि इहदे जिहड़ी जाली है ते इहदा पानी है ते इहदा मवाद है सारा हल हो जाए, बिल्कुल इहदी रड़क खत्म हो जाए, ठीक है जी। इस तरह का असीं रगड़ लैने। जे साढ़े कोल ग्राइंडर है तो उहदे च कर लैना, किसी भी चीज़ मशीनरी च कर लैना। जे कूंडे की निस्बत, मट्टी की निस्बत, लकड़ी की निस्बत जी वो तो कमा लैना। उहदे विच काफ़ी कुदरती अज्जा पाए जाते हैं। लो व्यूअर्स, साड़ा अदरक बिल्कुल हल हो गया। ये तिर जाली कोई चीज़ नहीं रही, माड़ी जी रड़क होएगी, बिल्कुल माड़ी जी। इनू भुनना नहीं असी, ठीक है जी। बहुत ज़्यादा काम करने की जरूरत नहीं। हुण असी करना की है कि साढ़े कोल बिस्मिल्लाहिर्रहमानिर्रहीम सादा पानी है। तो सादा पानी तकरीबन दोस्तों ये 1.5 लीटर है तकरीबन सादा पानी। बिस्मिल्लाहिर्रहमानिर्रहीम। अल्लाह शाफी अल्लाह काफ़ी, अल्लाह शाफी अल्लाह काफ़ी, ठीक है। यह काम असी कर लिया। करने तो बाद हुण अगली गल तुहानूं दसने कि इस्तेमाल किस तरह असी करना है। ये सिर्फ और सिर्फ अदरक है। तो हुण इहदे विच असी पाने ने नींबू, ठीक है जी। लैमन नींबू लियावां। साढ़े गर्मियां ने तो गर्मियां च इन्हां दिनां च हुण ते इत्थे नींबू बहुत ही शार्ट है। मैनूं तो करीब तो मिले नहीं। मैं अज मंडी गया हाँ, करीबी मंडी भी मेरे को 9 किलोमीटर दूर है साड़ी तहसील लैवल ते मंडी है जी साड़ी। उत्थे मैं गया तो जनाब उत्थे मैनू नींबू मिले ने। तो नींबू भी मैनू छोटी छोटियां निंबियां ही मिलियां ने, बिल्कुल बच्चे। तो महंगे भी बहुत ज़्यादा मिले ने। यह जरा टाइम है पर यदा कोई परेशानी नहीं लैनी। मैं नींबू लैके आया। लो व्यूअर्स, ऐ सानू नींबू मिले ने। जे तुहानूं इस तो अच्छे मिल सकते हैं नींबू का कोई मसला नहीं। नींबू देसी मिल जाए तो सब तो बेस्ट है, वरना नींबू होना चाहिए, ठीक है। नींबू रस भरिया मिल जाए, जिवें दा भी मिले नींबू है, ठीक है जी। तो साढ़े हुण नींबू बहुत ही ज़्यादा नायाब होए पे ने। इन्हां नूं असीं हुण इहदे विच निचोड़ना है ते इन्हां नूं हसबे ज़ायका खट्टा कर लैना है, जिन्ना कि तुसीं बर्दाश्त कर लो। नींबू बेहतर चीज़ है तो बड़ी अच्छी चीज़ है। बिस्मिल्लाहिर्रहमान। जिन्ना तुसीं बर्दाश्त कर लो ना खट्टा, उन्ना कि तुसीं इहदे च बना लैना। बाकी एक चीज़ है, जो वड्डे नींबू होण ना तुहाडे कोल, वड्डे नींबू होण तो तुसीं ज़्यादा तो ज़्यादा 1.5 लीटर पानी च 3 नींबू पा लैने ने। वड्डे आम रेगूलर ऐ होण पक्के होए एडे ते 3 पा लैने ने तुसीं। तो हुण साढ़े कोल छोटे ने, असीं 5-6 पावांगे। नींबू असीं निचोड़ लेने हसबे ज़ायका, ठीक है जी, जिन्ना कि असीं बर्दाश्त कर लईए, ठीक है जी। हुण इहनूं असीं बिस्मिल्लाहिर्रहमानिर्रहीम इहनूं इहदे नाल थोड़ा जिहा हिला लांगे असीं कि ताकि साडा ना अदरक थल्ले जिहड़ा बैठे है वो बैठे ना, ठीक। बिस्मिल्लाहिर्रहमानिर्रहीम।
ਸਾਡਾ ਜਨਾਬ ਹੋ ਗਿਆ ਅਦਰਕ ਸ਼ਰਬਤ ਤਿਆਰ। ਹੁਣ ਤੁਹਾਨੂੰ ਇਹ ਹੈ ਕਿ ਇਹਦਾ ਨਾਮ ਸ਼ਰਬਤ ਰੱਖਿਆ, ਇਹਦੇ 'ਚ ਤੇ ਪਾਇਆ ਹੀ ਕੁਛ ਨਹੀਂ। ਖਿਆਲ ਤੇ ਆਇਆ ਨਾ ਦਿਲ 'ਚ, ਤੇ ਆਉਣਾ ਵੀ ਚਾਹੀਦਾ ਦੋਸਤੋ। ਇਹ ਇਸ ਵਾਸਤੇ ਇਹਦੇ ਵਿੱਚ ਕੁਛ ਨਹੀਂ ਪਾਇਆ ਕਿ ਕੁਛ ਲੋਕ ਐਸੇ ਨੇ ਜਿਨ੍ਹਾਂ ਨੂੰ ਮਸਲਾ ਹੈ, ਕਾਹਦਾ ਮਸਲਾ ਹੈ ਕਿ ਜਨਾਬ ਉਹਨਾਂ ਦਾ BP ਹਾਈ ਹੁੰਦਾ ਹੈ, ਉਹਨਾਂ ਨੇ ਇਹਦੇ ਵਿੱਚ ਨਮਕ ਇਸਤੇਮਾਲ ਨਹੀਂ ਕਰਨਾ, ਉਹ ਚੀਨੀ ਪਾ ਲੈਣ। ਚੀਨੀ ਵਾਲਾ ਅਦਰਕ ਸ਼ਰਬਤ ਬਣ ਜੇ। ਉਹਦੇ ਵਿੱਚ ਜਾਮੇ ਸ਼ਰੀ ਪਾ ਲਓ, ਰੂਹ ਅਫਜ਼ਾ ਪਾ ਲਓ, ਇਲਾਚੀ ਦਾ ਸ਼ਰਬਤ ਪਾ ਲਓ, ਰੈਡੀਮੇਡ ਸ਼ਰਬਤ ਪਾ ਲਓ, ਆਪਣਾ ਘਰ ਦਾ ਸ਼ਰਬਤ ਪਾ ਲਓ, ਖਾਲਸ ਚੀਨੀ ਖੋਰ ਲਓ, ਸ਼ੱਕਰ ਖੋਰ ਲਓ। ਤੇ ਇਹ ਅਦਰਕ ਦਾ ਇੱਕ ਗਲਾਸ ਦਰਮਿਆਨਾ, ਬਹੁਤ ਬੜਾ ਗਲਾਸ ਨਹੀਂ, ਸ਼ੀਸ਼ੇ ਦਾ ਆਮ ਗਲਾਸ ਜਿਹੜਾ ਹੁੰਦਾ ਇੱਕ ਗਲਾਸ ਤੁਸੀਂ ਨਰਨੇ ਪੇਟ, ਤੇ ਇੱਕ ਗਲਾਸ ਸ਼ਾਮ ਨੂੰ ਰੋਟੀ ਖਾਣ ਤੋਂ ਕੋਈ 10 ਮਿੰਟ ਪਹਿਲਾਂ ਲੈ ਲੈਣਾ। ਤੁਹਾਡੇ ਵਾਸਤੇ ਬਿਹਤਰੀਨ ਹੈ, ਤੁਹਾਡਾ ਜ਼ਿੰਦਗੀ ਸਕੂਨ ਨਾਲ ਗੁਜ਼ਰੇਗੀ, ਤੁਹਾਨੂੰ ਜੋੜਾਂ ਦੀਆਂ ਦਰਦਾਂ ਨਹੀਂ ਹੋਣਗੀਆਂ। ਨਮਾਜ਼ ਪਰ ਲੱਗਿਆ ਗੋਡਿਆਂ ਤੇ ਹੱਥ ਧਰ ਕੇ ਜਿਹੜਾ ਉੱਠਦੇ ਹੋ ਤੇ ਗੋਡਿਆਂ ਤੋਂ ਹੱਥ ਧਰ ਕੇ ਤੁਸੀਂ ਉਹ ਜਾਂਦੇ ਹੋ ਥੱਲੇ, ਇਹ ਤੁਹਾਡੀ ਪ੍ਰੋਬਲਮ ਹੱਲ ਹੋ ਜਾਏਗੀ। ਚਿਹਰੇ ਦੀ ਸੋਜ਼ਸ਼, ਪੇਟ ਦੀ ਸੋਜ਼ਸ਼, ਫਿਫੜਿਆਂ ਦੇ ਮਸਾਇਲ ਤੇ ਜਨਾਬ ਜਿੰਨੇ ਵੀ ਸਾਨੂੰ ਜ਼ਿਆਦਾਤਰ 1000 ਬਿਮਾਰੀਆਂ ਨੇ ਜਿਨ੍ਹਾਂ ਦਾ ਇਹ ਬਿਹਤਰੀਨ ਇਲਾਜ ਹੈ। ਸਾਡੇ ਦਾਦਾ ਮਰਹੂਮ ਦੀ ਤਰਫੋਂ ਸਾਨੂੰ ਇਹ ਤੋਹਫਾ ਸੀ, ਤੋਹਫਾ ਤੁਹਾਡੇ ਹਵਾਲੇ ਕੀਤਾ ਹੈ। ਤੇ ਜਿਨ੍ਹਾਂ ਨੂੰ ਜਨਾਬ ਨਮਕ BP ਦਾ ਮਸਲਾ ਨਹੀਂ ਤੇ ਸ਼ੂਗਰ ਦੀ ਪ੍ਰੋਬਲਮ ਹੈ, ਉਹ ਮਿੱਠਾ ਨਾ ਪਾਣ, ਉਹ ਨਮਕ ਪਾ ਲੈਣ, ਠੀਕ ਹੈ ਜੀ। ਤੇ ਇਹਨੂੰ ਫ੍ਰਿਜ 'ਚ ਰੱਖ ਲੈਣਾ। ਫ੍ਰਿਜ 'ਚ ਰੱਖ ਕੇ ਇਹਨੂੰ ਤੁਸੀਂ 3 ਦਿਨ 4 ਦਿਨ ਇਸਤੇਮਾਲ ਕਰਨਾ। 1.5 ਲੀਟਰ ਪਾਣੀ ਹੈ, ਇੱਕ ਗਲਾਸ ਦਰਮਿਆਨਾ ਸ਼ੀਸ਼ੇ ਵਾਲਾ ਲੈ ਲਓ। ਦਰਮਿਆਨਾ ਗਲਾਸ ਅਸੀਂ ਉਹਨੂੰ ਕਹਿੰਦੇ ਜਿਹੜਾ ਛੋਟਾ ਹੁੰਦਾ ਐਡਾ ਕੱਪ ਨਮਾ, ਇੱਕ ਗਲਾਸ ਨਰਨੇ ਪੇਟ ਉਦੋਂ ਲੈਣਾ। ਇੱਕ ਗਲਾਸ ਸ਼ਾਮ ਦਾ ਖਾਣਾ ਖਾਣ ਤੋਂ ਪਹਿਲਾਂ ਕੋਈ 10 ਮਿੰਟ ਅਸੀਂ ਇਸਤੇਮਾਲ ਕਰਨਾ। ਇਹਦਾ ਨੁਕਸਾਨ ਕੋਈ ਨਹੀਂ, ਜਿਹੜੀ ਮਰਜ਼ੀ ਇਹਨੂੰ ਬਣਾ ਕੇ ਜਿਹੜੀ ਮਰਜ਼ੀ ਲੈਬਾਰਟਰੀ ਟੈਸਟ ਕਰਾਓ ਕਿ ਇਹਦੇ ਕੀ ਸਾਈਡ ਇਫੈਕਟ ਨੇ, ਜਿਹੜੇ ਮਰਜ਼ੀ ਹਕੀਮ ਨੂੰ ਵਿਖਾਓ, ਮਸ਼ਵਰਾ ਕਰੋ, ਡਾਕਟਰ ਨਾਲ ਮਸ਼ਵਰਾ ਕਰੋ। ਇਨਸ਼ਾਅੱਲਾ ਅੱਲਾਹ ਪਾਕ ਸ਼ਫਾਵਾਂ ਵੰਡਦਾ ਤੇ ਬੜਾ ਹੀ ਚੰਗਾ। ਜਦੋਂ ਦੀ ਅਸੀਂ ਦੇਸੀ ਖੁਰਾਕਾਂ ਛੱਡੀਆਂ ਤੇ ਦੋਸਤੋ ਅਸੀਂ ਹੋ ਗਏ ਬਿਮਾਰ, ਸਾਡੇ ਪੇਟ ਵੱਧ ਗਏ, ਸਾਨੂੰ ਜੋੜਾਂ ਦੀਆਂ ਦਰਦਾਂ ਹੋ ਗਈਆਂ, ਸਾਨੂੰ ਐਲਰਜੀ ਹੋ ਗਈ, ਸਾਡੀਆਂ ਨਜ਼ਰਾਂ ਵੀਕ ਹੋ ਗਈਆਂ, ਅਸੀਂ ਜਨਾਬ ਬੁੱਢੇ ਛੇਤੀ ਹੋਣ ਡੈ ਪਏ ਤੇ ਜਨਾਬ ਝੁਰੜੀਆਂ ਚਿਹਰਿਆਂ ਤੇ ਆਉਣ ਡੈ ਪਈਆਂ। ਮੈਡੀਸਨ ਖਾ ਕੇ ਇੱਕ ਬਿਮਾਰੀ ਦਾ ਇਲਾਜ ਕਰਨੇ ਆ, ਵਲੈਤੀ ਚੀਜ਼ ਖਾ ਕੇ ਤੇ ਦੂਜੀ ਬਿਮਾਰੀ ਆਈ ਹੁੰਦੀ ਆ। ਜੇ ਦੂਜੀ ਦਾ ਕਰਨੇ ਤਾਂ 2 ਉਹਦੇ ਨਾਲ ਹੋਰ ਆਈਆਂ ਹੁੰਦੀਆਂ ਨੇ। ਇੰਝ ਹੀ ਹੁੰਦਾ ਨਾ ਸੱਜਣੋ, ਦੇਸੀ ਨੁਕਸਾ, ਕੋਈ ਜ਼ਹਿਰ ਨਹੀਂ, ਕੋਈ ਮੋਹਰਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਸਿਰਫ ਅਦਰਕ ਸ਼ਰਬਤ ਤੁਸੀਂ ਪੀਣਾ। ਦੁਆਵਾਂ 'ਚ ਯਾਦ ਰੱਖਣਾ, ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਣਾ। ਸਾਡੇ ਹੱਕ ਨੂੰ ਦੁਆ ਕਰਨੀ ਹੈ। ਇਨਸ਼ਾਅੱਲਾ ਬਫਜ਼ਲ ਜ਼ਿੰਦਗੀ ਦੁਬਾਰਾ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਇਹ ਮੈਂ ਬਣਾਇਆ ਆਪਣੇ ਵਾਸਤੇ, ਥੋੜ੍ਹਾ ਜਿਹਾ ਮੇਰਾ ਪੇਟ ਵੱਧ ਗਿਆ ਸੀ ਵੇਲੀਆਂ ਖਾ ਕੇ, ਤੇ ਮੈਂ ਆਖਿਆ ਚੱਲ ਅੱਜ ਆਪ ਵੀ ਬਣਾਉਂਦੇ ਹਾਂ ਤੇ ਦੋਸਤਾਂ ਨਾਲ ਸ਼ੇਅਰ ਕਰਦੇ ਹਾਂ, ਠੀਕ ਹੈ। ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ ਹੈ। ਇਮਤਿਆਜ਼ ਅਲੀ ਸੰਗੀ ਨੂੰ ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਪਾਕ ਤੁਹਾਨੂੰ ਸਿਹਤ ਦੇ ਤੇ ਆਪਣਾ ਰਹਿਮ ਤੇ ਕਰਮ ਕਰੇ ਤੁਹਾਡੇ। ਤੇ ਜੇ ਤੁਹਾਡੇ ਕੋਲ 70 ਸਾਲਾ ਬਜ਼ੁਰਗ ਬੈਠਾ ਹੈ ਪਿੰਡੂ, ਤੇ ਉਹਦੇ ਨਾਲੇ ਗੱਲ ਸ਼ੇਅਰ ਕਰਨੀ ਤੇ ਇਨਸ਼ਾਅੱਲਾ ਦੱਸੇਗਾ ਕਿ ਮੇਰੀ ਗੱਲ 'ਚ ਵਜ਼ਨ ਕਿੰਨਾ। ਅਸਲਾਮ ਵਾਲੇਕੁਮ।